ਇਹ ਪਾਣੀ ਜੀ ਇਹਨਾਂ ਦੇ ਖੂਹ ਦਾ ਜੀ। ਇਹ ਆਏ ਆ ਇੰਡੀਆ ਤੋਂ ਆਇਆ ਜੀ ਆਪਣਾ ਦੇਖਣ ਤੇ ਇਹਨਾਂ ਦੇ ਖੂਹ ਦਾ ਪਾਣੀ ਆ ਜੀ। ਇਹ ਖਾਣੇ ਵਾਲੋਂ ਆਏ ਆ। ਇੱਥੇ ਬੜਾ ਵੱਡਾ ਗਰਾਊਂਡ ਉਦੋਂ ਦਾ ਬਣੇ ਜਿਹੜੇ ਨਾ ਇੱਥੇ ਟੂਰਨਾਮੈਂਟ ਆ 40 ਚੱਕ ਉਹ ਵੀ ਇੱਥੇ ਕਰਾਉਂਦੇ ਰਹੇ ਆ ਕੇ। ਆਲ ਪਾਕਿਸਤਾਨ ਟੂਰਨਾਮੈਂਟ ਹੋਇਆ ਇੱਥੇ ਹੁੰਦਾ ਜੀ। ਆਲ ਪਾਕਿਸਤਾਨ ਆਪ ਇਹਨਾਂ ਨੇ ਕਰਾਇਆ ਜੀ 40 ਵਾਲੇ ਨੇ ਆਲ ਪਾਕਿਸਤਾਨ ਕਰਾਇਆ ਸੀ। ਪਿਸ਼ਾਵਰ ਤੋਂ ਆਏ ਲੋਕ ਖੇਲਣ ਆਏ ਆਏ ਇੰਡੀਆ ਚੋਂ ਆਏ ਸੀ ਉਹ। चलिए हम आजो आजो खा लीजिए आजो आगे काली दी ना जी खा लीजिए गायना बिजन तो पहला पहली खाली पई काली तो पई ना मंजूर जी कदों बिजनी आ कहंदे गाजरा बिजनी आ ये बट्टा सी दे पाया होया सी खेत सी ਇਹ ਪਹਿਲਾਂ ਜਗ੍ਹਾ ਇਦਾਂ ਹੀ ਪਈ ਹੁੰਦੀ ਸੀ ਇਹ ਖਾਲੀ। ਸਾਈਕਲ ਸਟੈਂਡ ਹੋ ਗਿਆ ਜੀ। ਸਾਈਕਲ ਦੇ ਕੋਲ ਹੁੰਦਾ ਜੀ ਹੁਣ ਹਾਂਜੀ ਮੋਟਰਸਾਈਕਲ ਹੋ ਗਈ ਜੀ। ਸਾਈਕਲਾਂ ਦੇ ਕੋਲ ਨਹੀਂ ਹੁੰਦਾ ਕੱਲ ਇਹ ਬੜੀ ਗੱਲ ਹੈ ਜੀ ਇਸ ਪਿੰਡ ਦੇ ਦੇਖੋ ਜੀ ਕਿੰਨਾ ਢੰਗ ਰੋਡ ਤੋਂ ਪਿੱਛੇ ਆ ਇਹ ਕਿੰਨੀ ਦੂਰ ਆਏ ਪਿੰਡ ਉਸ ਦੌਰ 'ਚ ਇਹ ਬੱਚੇ ਪੜਦੇ ਆ ਅਸੀਂ ਦੇਖਿਆ ਜੀ ਸਾਡੇ ਨਾਲ ਮੁੰਡੇ 20 ਮੀਟਰ ਸਾਈਕਲ ਜਿੱਥੇ ਖੜੇ ਬਹੁਤ ਅੱਛੀ ਜਦੋਂ ਨਾ ਜੀ ਇਹ ਤੁਹਾਡਾ ਬੜਾ ਕੰਮ ਹੈ ਤੁਹਾਡੀ ਪੀੜੀ ਦਾ ਜੀ। ਜਦੋਂ ਸਾਨੂੰ ਨਾ ਜ਼ਮੀਨ ਮਿਲੀ ਇੱਥੇ ਹਾਂਜੀ ਤੇ ਜ਼ਮੀਨ ਖੇਤੀ ਕਰਦੇ ਸੀ ਹਾਂਜੀ ਉਦੋਂ ਫਿਰ ਨੋਟ ਕੀਤਾ ਵੀ ਇੱਥੇ ਬੱਚੇ ਪੜ੍ਹਨੇ ਚਾਹੀਦੇ ਪੜ੍ਹਨਗੇ ਕਿਵੇਂ। ਹਾਂਜੀ ਫਿਰ ਅਸੀਂ ਤਾਂ ਸੁਣੀਆਂ ਗੱਲਾਂ। ਮੇਰਾ ਤੇ 65 ਦਾ ਜਨਮ ਆ ਹਾਂ ਮੇਰਾ ਪੈਣ ਦਾ ਜੀ। ਆਪਾਂ ਹਰਾਮ ਉਮਰ ਹੀ ਆ ਹਾਂਜੀ ਤੇ ਉਦੋਂ ਫਿਰ ਨਾਨਾ ਜੀ ਨੇ ਗੱਲ ਕੀਤੀ ਮੌਕੇ ਦੀ ਹਕੂਮਤ ਦੇ ਜ਼ਿੰਮੇਵਾਰ ਅਫਸਰ ਸਨ। ਹਾਂਜੀ ਉਹਨਾਂ ਕਹੇ ਜ਼ਮੀਨ ਜੋ ਜ਼ਮੀਨਾਂ ਲੋਟ ਹੋ ਗਈਆਂ ਤੁਹਾਨੂੰ ਜ਼ਮੀਨ ਚਾਹੀਦੀ ਆ। ਉਹ ਫਿਰ ਨਾ ਆਪਣੀ ਫਿਰ ਉਹ ਜ਼ਮੀਨ ਲੋਟ ਹੋਈ ਤੇ ਫਿਰ ਜ਼ਮੀਨ ਦਿੱਤੀ ਵੀ ਸਾਨੂੰ ਤੁਸੀਂ ਸਕੂਲ ਦੇ ਹਾਂਜੀ ਫਿਰ ਉਹ ਸਕੂਲ ਤੋਂ ਬਣਾ ਹਾਂਜੀ ਜੋ ਬੱਚੇ ਇੱਥੇ ਸਾਡੇ ਮਾਮੇ ਇਹ ਸਨ 78 ਚ ਇਹੀ ਗਰਾਊਂਡ ਸੀ। ਹਾਂਜੀ ਹਾਂਜੀ ਅਸੀਂ ਪੜ੍ਹਿਆ 78 ਚ 76 ਤੋਂ 78 ਤੱਕ ਜੀ ਜੀ 80 ਤੱਕ ਇੱਥੇ ਹਾਂਜੀ ਆ ਨਾਲ ਪਿੰਡ ਸਾਡਾ ਪਰੇ ਜਲਾਲੀਪੁਰ। ਇਹਨਾਂ ਦਾ 72 ਜੀ ਉੱਥੋਂ ਅਸੀਂ ਇੱਥੇ ਪੜ੍ਹਨ ਹੁੰਦੇ ਸੀ ਉਹ ਵੀ ਤੇ ਪੈਦਲ ਹੋ ਜਾਂਦੇ ਜਦੋਂ ਦੱਸਦੇ ਸੀ ਵੀ 16 18 ਕਿਲੋਮੀਟਰ 20 ਕਿਲੋਮੀਟਰ ਤੱਕ ਦੇ ਇੱਥੇ ਆਪਾਂ ਲਾਗੇ ਪੜ੍ਹੇ ਆ। ਸਕੂਲ ਸੀ ਸਕੂਲ ਹੀ ਸੀਗਾ। ਇਹੀ ਸੀਗਾ ਆ ਢੰਗ ਦਾ ਇਲਾਕਾ ਬਹੁਤ ਪੜਿਆ ਇੱਥੇ ਆ ਕੇ। ਹਾਂਜੀ ਹਾਂਜੀ ਆਹ ਜਿਹੜੀ ਸਾਹਮਣੇ ਬਿਲਡਿੰਗ ਬਣੀ ਆ ਉਹ ਪੁਰਾਣੀ ਡੈਰੀ ਹੋ ਰਹੀ ਉਹ ਸਾਹਮਣੇ। ਇਹ ਪੁਰਾਣੀ ਪਰ ਅਸੀਂ ਉਹ ਤੇਜੀ ਬਸ ਉਹਦਾ ਕੋਲੇ ਪੜੇ ਹੁੰਦੀ ਬੈਂਕ ਦੇ ਵਿੱਚ ਉਹਨਾਂ ਲੱਗੀ ਹੋਈ। ਇਹ ਕਹਾ ਸੀ ਇੱਧਰ 9ਵੀਂ 10ਵੀਂ ਵਾਲੀ ਇੱਧਰ ਹੁੰਦੀ ਆ ਤਾਂ ਬਰਾਬਰੀ ਮਿਲੇ ਆ ਸਾਹਮਣੇ 9ਵੀਂ 10ਵੀਂ ਇੱਧਰ ਹੁੰਦੀ ਸੀ। ਹਾਂਜੀ 6ਵੀਂ 7ਵੀਂ ਉੱਥੇ ਹੁੰਦੀ ਸੀ। ਆ ਜਿਹੜੇ ਆ ਟੀਚਰ ਉੱਥੇ ਖੜਾ ਹਾਲੇ ਫੱਕਾ ਥੱਲੇ ਹਾਂਜੀ ਨੀਆਂ ਖੜੀਆਂ ਤੇ ਆ ਡੂੰਗਾ ਬਣਾ ਕੇ ਹੁਣ ਸਟਾਈਲਾਂ ਟੱਪਣਾ ਹੀ ਹੈ। ਪਹਿਲਾਂ ਡੂੰਗਾ ਬਣਾ ਜਿਹੜੀ ਪੁਰਾਣੀ ਆ ਅੱਗੇ ਤੋਂ ਤੇ ਉਹ ਖਾਣੇ ਇਸ ਕੋਲ ਦਰਖਤ ਉਹ ਤੋੜ ਲਈ ਆ ਪਿੰਡੀਆਂ ਪਾਰਟੀ ਪਹਿਲਾਂ ਇੱਥੇ ਇੱਕ ਬੋਰਡ ਵੀ ਹੈਗਾ। ਮੋੜਾ ਪਾਣੇ ਬੋਰਡ ਵੀ ਹੈਗਾ। ਹਾਂ ਹੈਗਾ ਪਾਣੇ ਪਾਸੇ ਮੋੜਾ ਉੱਥੋਂ ਸੈਨਸਟਾਨ ਉਹਨਾਂ ਦਾ ਪਹਿਲਾਂ ਇੱਥੇ ਮਨਜੂਰ ਜੀ ਪਿੱਛੇ ਹੁੰਦਾ ਸੀ। ਇੱਥੇ ਤੁਹਾਡੀ ਰਿਹਾਇਸ਼ ਹੈ ਪਿਛਲੇ ਬੰਨੇ। ਤੁਹਾਡੀ ਰਿਹਾਇਸ਼ ਕਿੱਥੇ ਆ? ਨਹੀਂ ਮੇਰੀ ਰਿਹਾਇਸ਼ ਉਧਰ ਆ। ਹਾਂਜੀ ਆਹ ਬੜੀ ਪੁਰਾਣੀ ਹੈ ਜੀ। ਹਾਂਜੀ ਇਹ ਪਹਿਲਾਂ ਹੌਸਟਲ ਹੁੰਦੇ ਸੀ ਉਹ ਦੌਰ 'ਚ। ਹਾਂਜੀ ਹਾਂਜੀ ਇਸੇ ਹੌਸਟਲ ਆ। ਹਾਂ ਇਹ ਉਦੋਂ ਇਹ ਤੁਹਾਡੀ ਨਾਨੀ ਜੀ ਨੇ ਬਣਾਈ ਸੀ। ਹਾਂ ਹਾਂਜੀ ਉਹਨਾਂ ਨੇ ਕਿਹਾ ਜਦੋਂ ਘਰ ਕਹਿੰਦਾ ਮੈਨੂੰ ਦੱਸ ਦੇ ਮੈਂ ਜੀ ਆ ਵੀਡੀਓ ਕਾਲ ਤੇ ਦਿਖਾਇਆ ਸੀ ਮੈਂ ਇਹ ਤੇ ਇਹਦੇ ਚ ਬਿਲਕੁਲ ਇਹ ਬਿਲਡਿੰਗ ਬੱਚੇ ਦੇ ਦੇਖ ਲਓ ਸਟਾਫ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਵਾਲ ਜਿਹੜੇ ਦੂਰੋਂ ਹੁੰਦੇ ਸੀ ਰਹਿੰਦੇ ਸੀ ਉੱਥੇ ਰਹਿੰਦੇ ਹਾਸਟਲ ਬਣਾਏ ਸੀ ਉਹਨਾਂ ਨੇ ਸਾਹ ਜੀ ਬੇਟਾ ਬਣਾ ਲਓਗੇ ਬੇਟਾ ਬਣਾ ਲਓਗੇ।
ਇੱਧਰ ਹੀ ਆਏ ਇੱਥੇ ਮੇਰਾ। ਇਹ ਜੀ ਉਹਨਾਂ ਦਾ ਬਹੁਤ ਬੜਾ ਕਾਰਨਾਮਾ ਤੁਹਾਡੇ ਖਾਨਦਾਨ ਦਾ ਹੈ ਜੀ। ਰੱਬ ਕਰਵਾਉਂਦਾ ਜੀ। आज भी ये दुनिया जानती है कि दुनिया बहुत चिड़ियां बन गई दुनिया ने देखियां कि बाहर कईयां उन्होंने लोगों ने कितना बड़ा हाउस काम किया है ਬੱਚਿਆਂ ਦੇ ਵਾਸਤੇ ਜੀ ਹੋਇਆ ਤੇ ਬਹੁਤ ਹੀ ਵਧੀਆ ਹੈ। ਸਾਡੀ ਸਾਰਿਆਂ ਦੀ ਹੁਣ ਦੇਖੋ ਨਾ ਇਹ ਬਿਲਡਿੰਗ ਸਾਰੀ ਬੱਚੇ ਆਪ ਬੱਚਿਆਂ ਨੂੰ ਤਾਂ ਨਹੀਂ ਲਈਦਾ ਇਹ ਬੱਚਿਆਂ ਬਾਰੇ फिर इन्ना बैकवर्ड इलाका रोड ਲੋਕ ਐਸ਼ੀ ਸਿਆਸਤ ਦੇ ਵਿੱਚ ਬਹੁਤ सड़का तो हुण बन गई है ना ਹਾਂਜੀ ਜਦੋਂ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਤੇ ਉਹ ਲੋਕ ਕਿੱਦਾਂ ਅੱਗੇ ਪਿੱਛੇ ਜਾਂਦੇ ਹੋਣ इत्थों लोग ਕੱਚੇ ਉਸ ਟਾਈਮ ਗੱਡੀ ਸੀ ਇੱਥੇ ਇੱਕ ਖਾਨਦਾਨ ਕੋ ਉਹਨਾਂ ਦੇ ਬੱਚੇ ਫੈਸਲਾਬਾਦ ਲੈਣ ਤੋਂ ਪਾਣੀ ਜਾਂਦੇ ਆ ਇੱਥੋਂ ਗੱਡੀ ਤੇ ਸਾਡੇ ਆਪਣੇ ਪ੍ਰੋਡਕਟਾਂ ਨੂੰ ਅੱਛਾ ਸਮੇਂ ਨਾਲ ਤਬਦੀਲੀਆਂ ਬੜੀਆਂ ਆਈਆਂ ਗਵਰਨਮੈਂਟ ਕਾਲ ਸੀ ਹੁਣ ਤਾਂ ਜੀਸੀ ਯੂਨੀਵਰਸਿਟੀ ਬਣ ਗਈ ਨਾ ਉਹ ਹਾਂਜੀ ਇੱਥੋਂ ਗੱਡੀ ਤੇ ਜਾਂਦੇ ਰਹੇ ਉਹ ਲੋਕ ਕਿੱਡੇ ਤਕੜੇ ਲੋਕ ਹੋਣਗੇ ਉਸ ਟਾਈਮ ਗੱਡੀ ਤੇ ਹੈ ਸਾਡੇ ਜੀ ਉਹ ਇੱਕ ਮਾਸੀ ਸਨ ਸਾਡੇ ਉਹਨਾਂ ਕੋਲ ਦੋ ਕਾਰਾਂ ਹੁੰਦੀਆਂ ਸਨ ਇੱਥੇ ਉਹੀ ਹੋਣੇ ਹਾਂ ਉਹਨਾਂ ਕੋਲ ਦੋ ਹੁੰਦੀਆਂ ਸਨ ਮੁੜ ਕੇ ਉਹ ਇੱਥੋਂ ਉਧਰ ਚਲੇ ਗਏ ਇੱਕ ਟਰੈਕਟਰ ਲਿਆ ਕੁਝ ਬੋਲ ਦੇ ਲਿਆਂਦੇ ਖੇਤੀਬਾੜੀ ਕਰਨ ਵਾਸਤੇ ਇੰਨੀ ਹਨੇਰੀ ਆਈ ਇੱਕ ਲੁਧਿਆਣੇ ਕਾਰ ਜਿੱਦਾਂ ਆਪਣਾ ਲੈਲਪੁਰ ਨਾ ਜੀ ਜਿੱਦਾਂ ਲੁਧਿਆਣੇ ਘੰਟਾ ਘਰ ਚੌਂਕ ਆ ਤੇ ਬਾਜ਼ਾਰ ਆ ਉਸੇ ਸ਼ਕਲ ਨਾਲ ਬਣਿਆ ਜੀ ਲੈਲਪੁਰ ਬਿਲਕੁਲ ਤਾਂ ਉੱਥੇ ਉਹ ਕੋਈ ਸ਼ੋਪਿੰਗ ਕਰਦੇ ਹਨ ਤੇ ਰੱਬ ਦਾ ਕਾਰ ਆ ਵੀ ਇੰਨਾ ਕੋਈ ਹੋਇਆ ਕਾਰ ਨੂੰ ਕੋਈ ਸ਼ਾਰਟ ਸਰਕਟ ਹੋਇਆ ਕਾਰ ਨੂੰ ਬਾਜ਼ਾਰ ਚ ਅੱਗ ਲੱਗੀ ਹਨੇਰੀ ਇੰਨੀ ਆਈ ਵੀ ਡਰਾਈਵਰ ਨੇ ਟੇਪ ਖੜਾ ਕਰਤਾ ਬੋਰਡ ਦੇ ਥੱਲੇ ਬੋਰਡ ਦਾ ਡਾਂਟ ਟੁੱਟ ਕੇ ਡਿੱਗਿਆ ਤੇ ਨਾਲੇ ਟੇਪ ਤੋੜਿਆ 3 ਟੁੱਟੇ ਕੀਤੇ ਤੇ 3 ਕੇ 4 ਬੋਲ ਦੇ ਮਾਰੇ ਬਸ ਇੱਕੋ ਦਿਨ ਨਾਲ ਨੁਕਸਾਨ ਹੋਇਆ ਉਹ ਮੁੜ ਕੇ ਫਿਰ ਜੈਨੀ ਤੌਰ ਤੇ ਮਰ ਇਹ ਦੇਖ ਲਓ ਵੀ ਆ ਪੂਰੀ ਉਹ ਉੱਥੇ ਆਖਰ ਤੱਕ ਉਦੋਂ ਦੀ ਬਣੀ ਹੈ ਇਹ ਪੂਰੀ ਆਖਰ ਤੱਕ ਉਦੋਂ ਦੀ ਬਣੀ ਹੈ ਹਾਸਟਲ ਹੁੰਦੇ और पाले पासे भी हॉस्टल होंगे सके टीचर ਹਾਂਜੀ ਹਾਂ ਦੇਖੇ ਹੋਣੇ ਚੀਜ਼ਾਂ ਹੀ ਵੇਖੀ ਗਏ ਪਿਛਲੀ ਵਾਰੀ ਟੀਚਰ ਸਨ ਸਟੂਡੈਂਟਸ ਜਿਹੜੇ ਸੇਵਾਦਾਰ ਸਨ ਸੇਵਾਦਾਰਾਂ ਦੇ ਕੋਲ ਹਾਂਜੀ ਸੇਵਾਦਾਰ ਹੈਗੇ ਉੱਥੇ ਰਹਿੰਦੇ ਹਾਂਜੀ ਤੇ ਇਹ ਦੇਖ ਲਓ ਵੀ ਲੋਕੀ ਅੱਜ ਵੀ ਜਾਂਦੇ ਹਾਂਜੀ ਪੂਰੀ ਸਾਡਾ ਪਿੰਡ ਆ ਚੰਗਾ ਕੰਮ ਕਰਨ ਭੱਜੇ ਆਏ ਆ ਹਾਂਜੀ ਦੁਨੀਆ ਜਾ ਇੱਧਰ ਹੋਵੇ ਚਾਹੇ ਉੱਧਰ ਹੋਵੇ ਲੋਕ ਆ ਵੀ ਗਏ ਆ ਸਾਡੇ ਖੂਹ ਦਾ ਉਹ ਪਾਣੀ ਲੈ ਕੇ ਜਿਹੜੇ ਬੰਦੇ ਆਏ ਨਾਨੀ ਸੰਤ ਕੌਰ ਨਾ ਹਾਂਜੀ ਸੰਤ ਹਾਂਜੀ ਇਹ ਪਿੰਡ ਵੀ ਉਹਨਾਂ ਦੇ ਨਾਮ ਦੀ ਆਵਾਜ਼ ਦਾ 41 ਸਤਿਆਣਾ ਕਾਗਜ਼ ਤੇ ਲਿਖਿਆ ਜਾਂਦਾ ਸੰਤ ਕੌਰ ਦੇ ਨਾਮ ਹਾਂਜੀ ਇਹ ਪਿੰਡ ਜਿਹੜਾ ਉਹਨਾਂ ਦੇ ਨਾਮ ਦੀ ਆਵਾਜ਼ ਦਾ ਲੇਕਿਨ ਹੁਣ ਜੋ ਤਹਕੀਕ ਕੀਤੀ ਅੱਗੇ ਸੱਚ ਹੋਈ ਹੁਣ ਸਾਨੂੰ ਪਤਾ ਲੱਗਿਆ ਸਾਰਾ ਕਿ ਕੌਣ ਸੀਗੇ ਉਹ ਉਦੋਂ ਅਸੀਂ ਸੁਣਦੇ ਹੁੰਦੇ ਸਰਦਾਰਾਂ ਨੇ ਬਣਾਇਆ ਵਾਜਦਾ ਸੀਗਾ ਜੀ 41 ਸਾਡੇ ਨਾਨੇ ਸੰਦੀ ਸਾਹ ਹਰੀ ਸਿੰਘ ਹਾਂਜੀ ਉਹ ਨੰਬਰਦਾਰ ਸਨ ਪਿੰਡ ਦੇ ਨਾਲ ਹਾਂਜੀ ਇਸ ਤਰ੍ਹਾਂ ਹੀ ਨਾ ਜੀ ਜਿਹੜਾ ਸਕੂਲ ਪ੍ਰਾਇਮਰੀ ਸੀ ਸਾਡੇ ਪਿਛਲੇ ਲੁਧਿਆਣੇ ਜਿਹੜਾ ਸਾਡਾ ਲੋਕਲ ਪਿੰਡ ਸੀ ਨਾ ਜੀ ਹਾਂਜੀ ਉਹ ਪ੍ਰਾਇਮਰੀ ਸਕੂਲ ਸਾਡੇ ਦਾਦਾ ਦਾ ਬੜਾ ਭਾਈ ਲਖਮੈਲ ਸਿੰਘ ਨੰਬਰਦਾਰ ਸੀ ਅੱਛਾ ਜੀ ਤੇ ਨਾਲ ਪਿੰਡ ਧਨਾਨ ਉੱਥੇ ਦੇ ਜੈਲਦਾਰ ਸੀ ਉਹਨਾਂ ਨੂੰ ਕਿਹਾ ਵੀ ਤੂੰ ਰਾਤ ਸਾਡੇ ਸਕੂਲ ਵੀ ਬਣਵਾ ਦਿਓ ਪ੍ਰਾਇਮਰੀ ਹਾਂਜੀ ਤੇ ਉਹਨਾਂ ਨੇ ਨਾ ਫਿਰ ਰਲ ਮਿਲ ਕੇ ਉਹਨਾਂ ਨੇ ਜੈਲਦਾਰਾਂ ਨੇ ਕਿਹਾ ਵੀ ਸਾਡੇ ਮਸ਼ੀਰ ਕਹਿੰਦੇ ਵੀ ਸਕੂਲ ਬਣਾ ਦਿਓ ਮਾਸੀ ਦੇ ਪੁੱਤ ਤੇ ਉਹਨਾਂ ਨੇ ਨਾ ਫਿਰ ਉੱਥੋਂ ਮਨਜ਼ੂਰੀ ਲੈ ਕੇ ਦਿੱਤੀ ਵੀ ਪ੍ਰਾਇਮਰੀ ਸਕੂਲ ਉਹ ਮੇਰੇ ਖਿਆਲ ਉਹ ਸਕੂਲ ਨੂੰ 150 ਸਾਲ ਹੋ ਗਿਆ ਜੀ ਬਣੇ ਨੂੰ ਬੜੀ ਗੱਲ ਹੈ ਬਹੁਤ ਹਾਂਜੀ ਚਲੋ 1903 ਸਾਡੇ ਨਾਨਾ ਜੀ ਨੇ ਉਧਰ ਜਾ ਕੇ ਵੀ ਦੋ ਸਕੂਲ ਬਣਾਏ ਸੀ ਧਮੋੜ ਪਿੰਡ ਉਹ ਵੀ ਹਾਈ ਸਕੂਲ ਨਾਰੰਗਵਾਲ ਖੁਰਦ ਹਾਂਜੀ ਉਹਨਾਂ ਦਾ ਆਪਣਾ ਪਿੰਡ ਉਧਰ ਵੀ ਦੋ ਹਾਈ ਸਕੂਲ ਦਾ ਜ਼ਮੀਨਾਂ ਆਪਣੀਆਂ ਦੇ ਕੇ ਇਹ ਉਹਨਾਂ ਨੂੰ ਇਹ ਸੀ ਵੀ ਜੇ ਅਸੀਂ ਘੱਟ ਪੜ੍ਹੇ ਆ ਤੇ ਬੱਚੇ ਗਾਂ ਪੜ੍ਹਨਾ ਠੀਕ ਆ ਚੱਬੇ ਜੀ ਤੁਸੀਂ ਲੰਘ ਕੇ ਆਏ ਨਾ ਜੀ ਇਹ ਜਲੰਧਰ ਦੇ ਜੱਟਾਂ ਪਿੰਡ ਉੱਥੇ ਕੋਈ ਜਲੰਧਰ ਸ਼ਰੀਫ ਸਾਹਿਬ ਅੱਛਾ ਅਸੀਂ ਉਹਨਾਂ ਕੋਲ ਜਾਂਦੇ ਨੇ ਸਾਡੀ ਮੈਟ੍ਰਿਕ ਉਧਰ ਦੀ ਕੀਤੀ ਸਾਡੇ ਟੀਚਰ ਆਏ ਇੱਥੇ ਜੀ ਬੜੇ ਮਿਹਨਤੀ ਸ਼ਰੀਫ ਸਾਹਿਬ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਦਾਂ ਮੈਟ੍ਰਿਕ ਕਿੱਥੇ ਗਈ ਉਹਨੇ ਕਿਹਾ ਮੈਟ੍ਰਿਕ ਉਧਰ ਕੀਤੀ ਤੇ ਲੇਕਿਨ ਸਾਡੇ ਬਾਪ ਕੋ ਨਾ ਆਇਆ ਸ਼ੇਰ ਸਿੰਘ ਅੱਛਾ ਜੀ ਉਹਨੇ ਕਿਹਾ ਵੀ ਇੱਕ ਮੁੰਡਾ ਦੇ ਮੈਨੂੰ
ਕਹਿੰਦਾ ਮੇਰਾ ਬਾਪ ਮੰਨੇ ਕੋਈ ਨਾ, ਜਦੋਂ ਨਾਨਾ ਹਟਿਆ ਉਹ ਸ਼ੇਰ ਸਿੰਘ ਉਹਨੇ ਕਹਿੰਦਾ ਇਹਨੂੰ ਲੈ ਜਾ ਕੇ ਮਾਂ ਫੜੀ ਮੇਰੇ ਹੱਥ ਫੜਾ ਦੀ ਮੈਂ ਉਹਨੇ ਮੈਨੂੰ ਨਾ ਘੋੜੀ ਦੇ ਪਿੱਛੇ ਬਿਠਾ ਲਿਆ ਆਪਣੇ ਸਕੂਲੇ ਲੈ ਗਿਆ ਸ਼ੇਰ ਸਿੰਘ। ਉਹਨੇ ਕਿਹਾ ਲੈ ਵੀ ਪੁੱਤ ਇੱਥੇ ਤੂੰ ਰੋਜ਼ ਹੀ ਆਏਗਾ ਨਾ ਬੰਨ ਨੂੰ। ਕਹਿੰਦਾ ਇਹ ਸ਼ੇਰ ਸਿੰਘ ਦੀ ਮਿਹਰਬਾਨੀ ਹੈ ਜਿਹਨੇ ਮੈਨੂੰ ਨਾ ਸਕੂਲੇ ਲਾਇਆ। ਉਹ ਤਾਂ ਹੁਣ ਫੌਤ ਹੋਇਆ 2 ਸਾਲ ਹੋ ਗਏ, ਮੈਟਰ ਉਹਨੇ ਪਿੱਛੇ ਉੱਥੋਂ ਕੀਤੀ। ਯਾਨੀ ਇਦਾਂ ਦੇ ਲੋਕ ਉਹ ਜ਼ਮਾਨਾ ਬੜਾ ਚੰਗਾ ਸੀ। ਹੁਣ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਨਾ। ਬਿਲਕੁਲ ਪਹਿਲਾਂ ਤਾਂ ਦੁਸ਼ਮਣੀ ਜ਼ਮਾਨਾ ਅੱਜ ਵੀ ਜ਼ਮਾਨਾ ਚੰਗਾ, ਕੋਈ ਚੰਗੇ ਹੌਲੀ ਲੋਕ ਹੌਲੀ ਹੈਗੇ ਨੇ। ਹੈਗੇ ਤਾਂ ਇਹ ਲੋਕ ਇਹ ਲੋਕਾਂ ਪਤਾ ਲੱਗਾ ਕਿ ਸਾਡੇ ਲੋਕ ਕਿਸ ਤਰ੍ਹਾਂ ਪਿਆਰ ਨਾਲ ਰਹਿੰਦੇ ਸੀ ਪਹਿਲਾਂ। ਇਹ ਕਸਰ ਨਿਕਲ ਜਾਣੀ ਹੈ ਹੁਣ, ਜਿਹੜੀ ਪਿੱਛੇ ਦੂਰ ਦੀਆਂ ਰਹੀਆਂ ਨਾ 40 50 60 ਸਾਲ ਦੂਰੀਆਂ ਰਹੀਆਂ ਹੁਣ ਲਾਗੇ ਲਾਗੇ ਹੋ ਗਏ ਆ ਅੱਗੇ ਨਾਲੋਂ।